ਜੀ ਪੰਜਾਬੀ ਚ ਅਖਾਣ ਹੈ ਨਾ, ਤਕੜਾ ਮਾਰੇ ਤਾਂ ਰੋਵਣ ਨਾ ਦੇਵੇ। ਇਹ ਸਦੀਆਂ ਤੋਂ ਤਕੜੇ ਮਰਦੇ ਵੀ ਆਉਂਦੇ ਨੇ ਤੇ ਰੋਵਣ ਵੀ ਨਹੀਂ ਦਿੰਦੇ। ਦੋ ਤਕੜਿਆਂ ਦੀ ਆਪਸ ਦੇ ਵਿਚਕਾਰ ਜਿਹੜੀ ਲੜਾਈ ਹੁੰਦੀ ਹੈ, ਉਹਦੇ 'ਚ ਪਿਸਦਾ ਹਮੇਸ਼ਾ ਉਹ ਨਿਮਾਣਾ ਤੇ ਮਜ਼ਦੂਰ ਬੰਦਾ ਹੀ ਹੈ। ਤਕੜਿਆਂ ਦਾ ਨਾ ਕੁਝ ਜਾਂਦਾ ਹੈ, ਨਾ ਉਹਨਾਂ ਦਾ ਨੁਕਸਾਨ ਹੁੰਦਾ, ਉਹਨਾਂ ਦੀਆਂ ਸੁਲ੍ਹਾਂ ਵੀ ਹੋ ਜਾਂਦੀਆਂ ਤਾਂ ਨਿਮਾਣਾ ਵਿਚਾਰਾ ਫਿਰ ਪਿਸਦਾ ਰਹਿੰਦਾ ਹੈ। ਮੈਂ ਗੱਲ ਕਰਨਾ ਚਾਹੁੰਦਾ, ਅੱਜ ਜਿਹੜੀ ਜੰਗ ਕੱਲ੍ਹ ਫਾਇਰਿੰਗ ਹੋਈ ਹੈ, ਸ਼ੇਖ ਬਿਰਾਦਰੀ, ਸ਼ੇਖ ਫਵਾਦ ਅਕਰਮ ਤੇ ਸ਼ੇਖ ਸ਼ਿਰਾਜ਼ ਅਕਰਮ, ਗੱਲ ਵੀ ਕੋਈ ਨਹੀਂ, ਮਾੜਾ ਜਿਹਾ ਡਾਲੇ ਟਕਰਾਏ ਆਪਸ ਦੇ ਵਿੱਚ। ਸ਼ੇਖ ਮੁਕਰਮ ਤੇ ਸ਼ੇਖ ਸ਼ਿਰਾਜ਼ ਜਿਹੜੇ ਕਿ ਕਿਸੇ ਇਕੱਠੇ ਇੱਕ ਜਨਾਜ਼ੇ ਘੁੰਮਦੇ ਪਏ ਆ, ਡਾਲੇ ਟਕਰਾਏ। ਉਹ ਡਾਲੇ ਟਕਰਾਵਾਂ ਤੇ ਜਨਾਬ ਚੌਧਰਾਹਟ ਹੋਈ ਨਾ, ਤੇ ਗੱਲ ਫਿਰ ਫਾਇਰਿੰਗ ਤੇ ਪਿੜ ਗਈ। ਉਸ ਫਾਇਰਿੰਗ ਵਿੱਚ ਉਸ ਮੌਕੇ ਦੇ ਉੱਤੇ 4 ਬੰਦੇ ਜ਼ਖਮੀ ਹੋਏ। ਇੱਕ ਬੰਦਾ ਜਿਹੜਾ ਹੈ ਨਾ ਉਹ ਵਫਾਤ ਪਾ ਗਿਆ, 3 ਜ਼ਖਮੀ ਨੇ। ਜਿਹੜਾ ਵਫਾਤ ਪਾਉਣ ਵਾਲਾ ਬੰਦਾ ਹੈ ਨਾ, ਉਹ ਇੱਕ ਪੈਟਰੋਲ ਪੰਪ ਤੇ ਕੈਸ਼ੀਅਰ ਹੈ, ਮੋਹਸਿਨ ਨੌੜ। ਮੈਂ ਥੱਲੇ ਤਸਵੀਰ ਵੀ ਲਾਈ ਹੈ। 2 ਮਹੀਨੇ ਪਹਿਲੇ ਉਹਦੀ ਸ਼ਾਦੀ ਹੋਈ ਹੈ, ਸੇਰਿਆਂ ਦੇ ਵਿੱਚ ਤੁਸੀਂ ਵੇਖਦੇ ਪਏ ਹੋ। ਤੇ 10 ਦਿਨ ਪਹਿਲੇ ਉਸ ਪੈਟਰੋਲ ਪੰਪ ਤੇ ਨੌਕਰੀ ਜੁਆਇਨ ਕੀਤੀ ਹੈ ਕਿ ਮੈਂ ਹੁਣ ਆਪਣਾ ਪ੍ਰੈਕਟੀਕਲ ਲਾਈਫ ਵਿੱਚ ਦਾਖਲ ਹੋ ਗਿਆ ਤਾਂ ਕਮਾਣਾ ਸਿੱਖ ਲਵਾਂ। ਨੌਕਰੀ ਕਰਨ ਤੋਂ ਪਹਿਲੇ ਉਹਨੂੰ ਕੋਈ ਨਹੀਂ ਪਤਾ ਕਿ ਇੱਥੇ ਇਹ ਜੰਗ ਹੈ, ਇੱਥੇ ਵੱਡਿਆਂ ਦੀ ਲੜਾਈ 'ਚ ਹਮੇਸ਼ਾ ਮਜ਼ਦੂਰ ਪਿਸਦਾ ਹੈ, ਨਿਮਾਣਾ ਬੰਦਾ ਪਿਸਦਾ ਹੈ, ਤੇ ਉਹਦੀ ਮੁੜ ਖਬਰ ਵੀ ਕੋਈ ਨਹੀਂ ਲੈਂਦਾ। ਤੁਸੀਂ ਵੇਖੋ 2-4 ਦਿਨਾਂ ਤੋਂ ਬਾਅਦ ਉਹਨਾਂ ਦੀ ਸੁਲ੍ਹਾ ਹੋ ਜਾਸੀ ਤੇ ਉਸ ਮਜ਼ਦੂਰ ਦੀ ਕੀਮਤ 4 ਟਕੇ ਉਸ ਸਨ, ਉਹ ਤਾਰ ਕੇ ਤੇ ਮੁਕਦਮੇ ਖਤਮ ਹੋ ਜਾਸਨ। ਗੱਲ ਨਵੀਂ ਸਮੇਂ, ਜਿਹੜਾ ਮਾਂ ਪਿਓ ਦਾ ਉਹ ਜਿਗਰ ਗੋਸ਼ਾ ਮਰ ਗਿਆ ਹੈ, ਕਤਲ ਹੋ ਗਿਆ ਹੈ, ਉਸ ਦਾ ਕੀ ਬਣਸੀ। 4 ਟਕੇ ਲੈ ਕੇ ਉਹ ਗਰੀਬ ਵੀ ਚੁੱਪ ਹੋ ਜਾਸੇ, ਲੇਕਿਨ ਉਹ ਗਰੀਬ ਦੀ ਹਾਂ ਜਿਹੜੀ ਹੈ ਨਾ, ਉਹ ਅਸਮਾਨਾਂ ਤੱਕ ਜ਼ਰੂਰ ਜਾਸੀ, ਉਸ ਦਾ ਕੋਈ ਨਿਮਲ ਬਦਲ ਨਹੀਂ। ਜੀ ਦੁਆ ਕਰੋ ਕਿ ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਸਲਾਮਤ ਰੱਖੇ। ਬਹੁਤ ਸ਼ੁਕਰੀਆ ਜੀ।